ਅਗਲੀ ਗੱਲ ਕਰੀਏ ਆਪਾਂ ਸ਼ਰਮਾ ਜੀ, ਪੰਜਾਬ ਸਰਕਾਰ ਨੇ ਜਿਹੜਾ ਹਰਿਆਣਾ ਨੂੰ ਤੇ 113 ਕਰੋੜ ਦਾ ਬਿੱਲ ਭੇਜਿਆ ਜੀ, ਇਹ ਕਿਹੜੀ ਚੀਜ਼ ਦਾ ਬਿੱਲ ਹੈ ਜੀ? ਪ੍ਰਵੀਨ ਜੀ, ਇਹ ਪਾਣੀਆਂ ਨਾਲ ਜੁੜਿਆ ਮਸਲਾ ਹੈ। ਠੀਕ ਹੈ ਜੀ। ਆਪਾਂ ਪਹਿਲੇ ਦਿਨ ਤੋਂ ਇਹ ਗੱਲ ਕਰਦੇ ਆਏ ਹਾਂ ਕਿ ਰਿਪੇਰੀਅਨ ਸਿਧਾਂਤ ਅਨੁਸਾਰ ਇੱਕ ਇਹ ਨਿਯਮ ਬਣਦਾ ਕਿ ਜਿੱਥੇ ਜਿਹੜਾ ਦਰਿਆ ਲੰਘਦੇ ਆ ਉਹਨਾਂ ਦੇ ਉਹ ਮਾਲਕ ਨੇ, ਉਹ ਮਾਲਕੀ ਅਜੇ ਤੱਕ ਸਾਡੀ ਕਬੂਲੀ ਨਹੀਂ ਆ ਨਾ ਅਸੀਂ ਉਹ ਮਾਲਕੀ ਕਬੂਲ ਕਰਾਉਣ ਲਈ ਕੋਈ ਲੜਾਈ ਤਹੀਆ ਕਰ ਰਹੇ ਹਾਂ, ਨਾ ਅਸੀਂ ਉਹ ਸੰਘਰਸ਼ ਕਰ ਰਹੇ ਹਾਂ। ਸਹੀ ਹੈ, ਸਹੀ ਹੈ। ਸਮੇਂ ਦੀਆਂ ਸਰਕਾਰਾਂ ਆਈਆਂ, ਪਾਣੀ ਉਸੇ ਤਰ੍ਹਾਂ ਜੀ ਜੀ ਪਾਣੀ ਉਸੇ ਤਰ੍ਹਾਂ ਜਾਂਦਾ ਰਿਹਾ, ਪਰ ਕਦੇ ਵੀ ਉਹ ਪਾਣੀਆਂ ਦਾ ਮੁੱਲ ਲੈਣ ਦੇ ਲਈ ਕੋਈ ਬਿੱਲ, ਕੋਈ ਚਿੱਠੀ ਪੱਤਰ ਕਦੇ ਕਿਸੇ ਨੇ ਨਹੀਂ ਭੇਜੇ। ਪਰ ਇੱਕ ਸਿਧਾਂਤ ਪਹਿਲੇ ਦਿਨ ਤੋਂ ਤੁਰਿਆ ਆਉਂਦਾ ਹੈ, ਜਿਹਦੀ ਪਾਲਣਾ ਕਾਫੀ ਲੰਮੇ ਸਮੇਂ ਤੋਂ ਹੁੰਦੀ ਆਈ, ਕਿ ਜਿਹੜੀ ਨਹਿਰ ਰਾਹੀਂ ਜਿੰਨਾ ਪ੍ਰਤੀਸ਼ਤ ਪਾਣੀ ਜਿਸ ਸੂਬੇ ਨੂੰ ਜਾਂਦਾ ਹੈ, ਉਸ ਨਹਿਰ ਦਾ ਰੱਖ ਰਖਾਵ, ਉਹਦੀ ਮੁਰੰਮਤ, ਉਹਦੇ ਕੰਮਕਾਰ ਲਈ ਤੈਨਾਤ ਮੁਲਾਜ਼ਮ, ਉਹਦਾ ਖਰਚਾ ਉਹ ਸੂਬਾ ਦਿੰਦਾ। 113 ਕਰੋੜ ਦਾ ਹਰਿਆਣਾ ਨੂੰ ਜਿਹੜਾ ਬਿੱਲ ਭੇਜਿਆ ਹੈ ਨਹਿਰ ਦੀ ਰੱਖ ਰਖਾਵ ਵਾਲਾ, ਜਿਹੜਾ 2015-16 ਤੱਕ ਹਰਿਆਣਾ ਦਿੰਦਾ ਸੀ, ਹੁਣ ਦੇਣੋਂ ਹਟ ਗਿਆ। ਰਾਜਸਥਾਨ ਲਗਾਤਾਰ ਦੇ ਰਿਹਾ, ਚੰਡੀਗੜ੍ਹ ਅਦਾ ਕਰ ਰਿਹਾ, ਪੰਜਾਬ ਆਪਣਾ ਹਿੱਸਾ ਪਾ ਰਿਹਾ। ਨਹੀਂ ਦੇ ਰਿਹਾ ਤਾਂ ਹੁਣ ਹਰਿਆਣਾ ਨਹੀਂ ਦੇ ਰਿਹਾ। ਬਦਮਾਸ਼ੀ ਕਾਹਦੀ ਹੈ? ਸਹੀ ਹੈ। ਮਤਲਬ ਬੀਜੇਪੀ ਸਰਕਾਰ ਹੈ ਸਾਡੀ, ਕੇਂਦਰ 'ਚ ਵੀ ਤੇ ਇੱਥੇ ਵੀ, ਇਸ ਲਈ। ਤੇ ਪੰਜਾਬ 'ਚ 2015-16 'ਚ ਬਾਦਲ ਰਾਜ ਸੀ, ਬੀਜੇਪੀ ਰਾਜ ਸੀ, ਉਸ ਤੋਂ ਬਾਅਦ ਫਿਰ ਕੈਪਟਨ ਰਾਜ ਰਿਹਾ, ਤੇ ਹੁਣ ਇਹਨਾਂ ਦਾ ਆਇਆ। ਇਹਦਾ ਮਤਲਬ ਇੰਨੀ ਦੇਰ ਕਿਸੇ ਨੇ ਦੇਖਿਆ ਹੀ ਨਹੀਂ। ਔਰ ਮੈਂ ਸਪਸ਼ਟ ਕਰਦੇ ਹਾਂ ਦਰਸ਼ਕਾਂ ਨੂੰ ਕਿ ਪਾਣੀਆਂ ਦਾ ਮੁੱਲ ਨਹੀਂ ਹੈ, ਉਹਦਾ ਬਿੱਲ ਭੇਜਣ ਦੀ ਹਿੰਮਤ ਅਜੇ ਕੋਈ ਵੀ ਨਹੀਂ ਕਰ ਰਿਹਾ। ਇਹ ਰੱਖ ਰਖਾਅ ਦਾ ਮੁੱਲ। ਪਰ ਇਸ ਗੱਲ ਲਈ ਮਾਨ ਸਰਕਾਰ ਵਧਾਈ ਦੀ ਪਾਤਰ ਹੈ ਕਿ ਉਹਨਾਂ ਨੇ ਘੱਟੋ ਘੱਟ ਰੱਖ ਰਖਾਅ ਵਾਲਾ ਜਿਹੜਾ ਬਿੱਲ ਦੱਬੀ ਬੈਠੇ ਸੀ ਪਿਛਲੀਆਂ ਸਰਕਾਰਾਂ, ਉਹਨਾਂ ਨੇ ਉਹ ਕੱਢ ਕੇ ਤਾਂ ਜ਼ਰੂਰ ਭੇਜਿਆ। ਇਹਦੇ ਲਈ ਸ਼ਾਬਾਸ਼ੀ ਹੈ ਜੀ। ਬਕਾਇਦਾ ਤੌਰ ਤੇ ਜਦੋਂ ਆਡਿਟ ਹੋਇਆ, ਆਡਿਟ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ 2015-16 ਤੋਂ ਉਹਨਾਂ ਨੇ ਸਾਨੂੰ ਰੱਖ ਰਖਾਵ ਦੇ ਪੈਸੇ ਦੇਣੇ ਚੁੱਪਚਾਪ ਬੰਦ ਕਰਤੇ, ਤੇ ਇੱਥੇ ਕੋਈ ਹਿਸਾਬ ਕਿਤਾਬ ਹੀ ਨਹੀਂ ਲੱਗਿਆ। ਪਟਿਆਲਾ ਕਨਾਲ ਰਾਹੀਂ ਜਿਹੜਾ ਉਹਨਾਂ ਨੂੰ ਪਾਣੀ ਜਾਂਦਾ ਹੈ, ਉਹਦਾ 103.92 103 ਕਰੋੜ 92 ਲੱਖ, ਲਗਭਗ 104 ਕਰੋੜ ਦਾ ਬਿੱਲ ਬਕਾਇਆ ਖੜਾ ਹੈ। ਠੀਕ ਹੈ ਜੀ। ਇਹ ਰੱਖ ਰਖਾਵ ਦਾ ਮੁਰੰਮਤ ਦਾ ਬਿੱਲ ਹੈ, ਜਾਂ ਮੁਲਾਜ਼ਮਾਂ ਦੇ ਜਿਹੜੇ ਤਨਖਾਹ ਭੱਤੇ ਹੁੰਦੇ ਆ ਇਹ ਨਹਿਰ ਵਾਲੀ। ਫਿਰ ਜਿਹੜੀ ਮਾਨਸਾ ਕਨਾਲ ਹੈ, ਉਹਦੇ ਰਾਹੀਂ ਜਿਹੜਾ ਪਾਣੀ ਜਾਂਦਾ, ਉਹਦੇ ਰੱਖ ਰਖਾਵ ਦਾ ਬਿੱਲ ਹੈ ਜਿਹੜਾ ਨਹਿਰ ਦੇ ਰੱਖ ਰਖਾਵ ਦਾ, 9 ਕਰੋੜ 32 ਲੱਖ ਦਾ। ਪ੍ਰਵੀਨ ਜੀ, ਪੰਜਾਬ ਜਿਹੜੀ ਭਾਖੜਾ ਨਹਿਰ ਰਾਹੀਂ ਪਾਣੀ ਦਾ ਮਤਲਬ ਕਿ ਐਲੋਕੇਸ਼ਨ ਹੁੰਦੀ ਆ, ਪਾਣੀ ਦੀ ਵੰਡ ਹੁੰਦੀ ਆ, ਪੰਜਾਬ 3108 ਕਿਊਸੈਕ ਪਾਣੀ ਵਰਤਦਾ ਉਸ ਭਾਖੜਾ ਨਹਿਰ ਰਾਹੀਂ। ਠੀਕ ਹੈ, ਮਤਲਬ 25% ਸਾਡਾ ਹਿੱਸਾ। ਹਰਿਆਣਾ 7848 ਕਿਊਸੈਕ ਪਾਣੀ, ਸਭ ਤੋਂ ਵੱਧ ਪਾਣੀ ਹਰਿਆਣਾ ਵਰਤਦਾ, 63%। ਠੀਕ ਹੈ ਜੀ। ਫਿਰ ਰਾਜਸਥਾਨ ਹੈ, ਇਹਦੇ ਵਿੱਚੋਂ 850 ਕਿਊਸੈਕ ਪਾਣੀ ਵਰਤਦਾ, ਲਗਭਗ 7%। ਫਿਰ ਦਿੱਲੀ ਹੈ 496 ਕਿਊਸੈਕ ਪਾਣੀ ਵਰਤਦਾ, 4%। ਚੰਡੀਗੜ੍ਹ ਚੋਂ 160 ਕਿਊਸੈਕ ਪਾਣੀ ਵਰਤਦਾ, ਲਗਭਗ 1%। ਠੀਕ ਹੈ ਜੀ। ਚੰਡੀਗੜ੍ਹ 1% ਦੇ ਹਿਸਾਬ ਨਾਲ ਰੱਖ ਰਖਾਵ ਦਾ ਖਰਚਾ ਦੇ ਰਿਹਾ, ਦਿੱਲੀ 4% ਦੇ ਹਿਸਾਬ ਨਾਲ ਰੱਖ ਰਖਾਵ ਦਾ ਖਰਚਾ ਦੇ ਰਹੀ ਆ, ਰਾਜਸਥਾਨ 7% ਦੇ ਹਿਸਾਬ ਨਾਲ ਰੱਖ ਰਖਾਵ ਦਾ ਖਰਚਾ ਦੇ ਰਹੀ ਹੈ, ਪੰਜਾਬ 25% ਦੇ ਹਿਸਾਬ ਨਾਲ ਆਪਣਾ ਰੱਖ ਰਖਾਵ ਦਾ ਖਰਚਾ ਦਿੰਦਾ ਹੈ। ਪਰ ਨਹੀਂ ਦੇ ਰਿਹਾ ਤਾਂ 2015-16 ਤੋਂ ਹਰਿਆਣਾ 63% ਦੇ ਹਿਸਾਬ ਨਾਲ ਨਹੀਂ ਦੇ ਰਿਹਾ, ਜਿਹੜਾ 113 ਕਰੋੜ ਤੋਂ ਉੱਪਰ ਦਾ ਬਿੱਲ ਬਣ ਗਿਆ ਹੈ। ਤੇ ਮੈਂ ਫੇਰ ਦੱਸ ਦਿਆਂ ਕਿ ਸਿਰਫ ਨਹਿਰ ਦੇ ਰੱਖ ਰਖਾਵ, ਮੁਰੰਮਤ, ਜਾਂ ਉਹਨਾਂ ਦੇ ਉੱਤੇ ਕੰਮ ਕਰਨ ਵਾਲੇ ਮੁਲਾਜ਼ਮ, ਉਹਦਾ ਸਮਾਨ, ਸਾਰਾ ਕੁਝ, ਇਹ ਉਹਦੇ ਖਰਚਿਆਂ ਦੀ ਵੰਡ ਹੈ। ਪਾਣੀਆਂ ਦਾ ਮੁੱਲ ਕੋਈ ਨਹੀਂ ਮਾਂ ਦਾ ਪੁੱਤ ਤਾਰਦਾ ਅਜੇ ਤੱਕ। ਪਰ ਪੰਜਾਬ ਸਰਕਾਰ ਨੇ ਬਿੱਲ ਭੇਜ ਕੇ ਇੱਕ ਮੂਰੇ ਖਾਨਾ ਤਾਂ ਕੱਢਿਆ। ਦੇਖਦੇ ਹਾਂ ਹੁਣ ਹਰਿਆਣਾ ਇਹਦੇ ਤੇ ਕੀ ਕਹਿੰਦਾ। ਉਹ ਤਾਂ ਕਹੂਗਾ ਜੀ ਆਡਿਟ ਸਹੀ ਨਹੀਂ ਜੀ, ਆਹ ਹੈ ਜੀ, ਝੂਠ ਹੈ ਜੀ, ਸੱਚ ਹੈ ਜੀ, ਮੋਦੀ ਕੋਲ ਨੂੰ ਭੱਜੋ ਜੀ, ਦਿੱਲੀ ਚਲੋ ਜੀ, ਜਲ ਸਰੋਤ ਮੰਤਰੀ ਤੋਂ ਫਿਰ ਬਾਹ ਮਰੋੜੋ ਜੀ, ਇਹਨਾਂ ਦੀ ਆਹ ਕਰੋ ਜੀ, ਬਹੁਤ ਕੁਝ ਕਰਨਗੇ ਉਹ। ਹਾਂਜੀ, ਬਿਲਕੁਲ ਸਹੀ ਹੈ ਤੁਹਾਡੀ ਗੱਲ। ਹੁਣ ਸਵਾਲ ਇਹ ਹੈ ਕਿ ਵੀ ਜੇ ਦਮ ਦਿਖਾਇਆ ਤਾਂ ਮਾਲਵਿੰਦਰ ਕੰਗ ਵਾਂਗ ਡਿਲੀਟ ਨਾ ਕਰ ਦਿਓ, ਕੱਲ ਨੂੰ ਬਿੱਲ ਖੜੇ ਜਾਓ। ਦੇਖੋ, ਇਹ ਤਾਂ ਸਿਆਸਤ ਹੈ, ਇੱਥੇ ਕੋਈ ਕੁਛ ਵੀ ਸੂਰਮਾ ਬਣਨ ਤੋਂ ਪਹਿਲਾਂ ਬਾਅਦ ਦੇ ਵਿੱਚ ਸਿਆਸਤਦਾਨ ਵੀ ਬਣ ਜਾਂਦਾ, ਆਪਾਂ ਨੂੰ ਪਤਾ ਹੀ ਹੈ। ਲੋਕਾਂ ਦੀ ਖਾਤਰ ਸਟੈਂਡ ਲੈਣਾ ਬਹੁਤ ਵੱਡੀ ਗੱਲ ਹੁੰਦੀ ਹੈ ਸ਼ਰਮਾ ਜੀ। ਪਰ ਤੁਸੀਂ ਦੇਖੋ ਵੀ ਇਹ ਜਿਵੇਂ ਤੁਸੀਂ ਸਾਫ਼ ਕੀਤਾ, ਵਧੀਆ ਗੱਲ ਆ ਸ਼ਰਮਾ ਜੀ, ਵੀ ਪਾਣੀਆਂ ਦਾ ਮੁੱਲ ਨਹੀਂ ਗਾ, ਇਹ ਤਾਂ ਰੱਖ ਰਖਾਅ ਦਾ ਮੁੱਲ ਆ। ਤੁਸੀਂ ਦੇਖੋ, ਇੱਕ ਸੂਬੇ ਨੇ ਜ਼ਮੀਨ ਵੀ ਆਪਣੀ ਦਿੱਤੀ, ਉਹਨੇ ਉੱਤੇ ਅਫਸਰ ਵੀ ਆਪਣੇ ਲਾਏ ਹੋਏ ਆ, ਖਰਚਾ ਵੀ ਉਹ ਕਰ ਰਿਹਾ ਸਾਰਾ ਕੁਛ, ਤੇ ਇਹ ਬਿੱਲ ਦੇਣ ਜੋਗੇ ਵੀ ਨਹੀਂ। ਪਾਣੀ ਦੀ ਕੀਮਤ ਕਿੱਥੋਂ ਤਾਰ ਦੇਣਗੇ ਸ਼ਰਮਾ ਜੀ? ਜਿਹੜੇ ਪਾਣੀ ਜਾਣ ਦੀ ਕੀਮਤ ਨਹੀਂ ਤਾਰ ਰਹੇ, ਤੇ ਉਹ ਜਦੋਂ ਅਸਲ ਚੀਜ਼ ਦੀ ਕੀਮਤ ਮੰਗੇਗੀ, ਉਹ ਤਾਰਨ ਦੀ ਤਾਂ ਕਿੱਥੋਂ ਹੈਸੀਅਤ ਰੱਖਣਗੇ?